ਮੀਆਂ ਆਸਫ ਅਲੀ ਨਨਕਾਣਾ ਸਾਹਿਬ ਜਨਮ ਅਸਥਾਨ ਤੋਂ ਇੱਕ ਵਾਰੀ ਫਿਰ ਤੁਹਾਡੀ ਖਿਦਮਤ 'ਚ ਹਾਜ਼ਰ ਆ ਤੇ ਇਸ ਟਾਈਮ ਇੱਥੇ ਬਾਬਾ ਗੁਰੂ ਨਾਨਕ ਦੇਵ ਜੀ ਦੇ 551ਵੇਂ ਜਨਮ ਦਿਨ ਦੀਆਂ ਤਕਰੀਬਾਤ ਜਾਰੀ ਆ ਤੇ ਕੁਛ ਇੱਥੇ ਪ੍ਰਾਹੁਣੇ ਆਏ ਹੋਏ ਆ ਸਾਡੇ ਨਾਲ, ਇਹਨਾਂ ਨਾਲ ਗੱਲ ਕਰਦੇ ਆ। ਹਾਂਜੀ, ਕੀ ਨਾਂ ਤੁਹਾਡਾ ਤੇ ਕਿੱਥੋਂ ਆਏ ਹੋ? ਸਤਨਾਮ ਸਿੰਘ, ਕਿੱਥੋਂ ਆਏ ਹੋ? ਅੰਮ੍ਰਿਤਸਰ ਜ਼ਿਲ੍ਹੇ ਚੋਂ। ਤੇ ਇੱਥੇ ਪਹਿਲੀ ਵਾਰੀ ਆਏ ਹੋ ਕਿ ਅੱਗੇ ਮੈਂ ਦੂਜੀ ਵਾਰ। कैसा लगे ਇੱਥੇ ਆ ਕੇ? ਬਹੁਤ ਵਧੀਆ, ਬਹੁਤ ਸ਼ਾਨਦਾਰ ਲੱਗਾ। ਅੱਛਾ, ਤੁਸੀਂ ਇੱਥੇ ਆਏ ਹੋਏ ਹੋ? ਹਾਂਜੀ। ਉਧਰੋਂ ਪਿੱਛੇ ਤੁਹਾਡੇ ਉਹ ਜੰਗ ਲੱਗੀ ਹੋਈ ਹੈ ਦਿੱਲੀ ਦੇ ਨਾਲ। ਲੱਗੀ ਰਹਿਣ ਦੋ, ਕੋਈ ਗੱਲ ਨਹੀਂ, ਇਹਦੇ ਤੋਂ ਵੱਡੀ ਜਾਣਕਾਰੀ ਆ। ਅੱਛਾ, ਜਿਹਦੇ ਘਰ ਆਏ ਬੈਠੇ ਆ, ਸਭ ਬਹੁਤ ਵਧੀਆ ਇਹ ਕੰਮ, ਬਹੁਤ ਸਿਸਟਮ ਵਧੀਆ। ਇੱਥੇ ਵੀ ਤੁਸੀਂ ਆ ਕੇ ਹੁਣ ਅਰਦਾਸ ਕਰ ਰਹੇ ਹੋ ਬਾਬੇ ਅੱਗੇ ਕਿ ਉਹ ਹਾਂਜੀ। ਜਿਹੜੇ ਉੱਥੇ ਬੈਠੇ ਆ ਸਾਰੇ? ਹਾਂਜੀ ਹਾਂਜੀ ਹਾਂਜੀ। ਤੇ ਕੀ ਮਸਲਾ ਕੀ ਹੋਇਆ ਵਾ ਉਹ? ਇਹ ਜੀ ਮਹਲਾ ਜਿਹੜਾ ਜੋ ਮੋਦੀ ਕੀਤਾ, ਮਹਲਾ ਕਾਹਦਾ ਹੁਣ? ਅੱਛਾ, ਤੇ ਉਹ ਹੁਣ ਉੱਥੇ ਜਾਰੀ ਆ ਧਰਨਾ? ਹਾਂਜੀ ਜਾਰੀ ਆ। ਕੀ ਖਿਆਲ ਹੈ ਤੁਹਾਡਾ, ਇਹ ਮਨਾ ਲਓਗੇ ਤੁਸੀਂ ਆਪਣੀਆਂ ਮੰਗਾਂ? ਮੰਨਣੀਆਂ ਪੈਣੀਆਂ ਉਹਨੂੰ। ਹਾਂ, ਖੀਰ ਉਹਨੂੰ ਮੰਨਣੀਆਂ ਪੈਣੀਆਂ ਨੇ, ਨਾਲ ਹੀ ਗੱਲ ਕਿਹੜੀ ਜੇ। ਚਲੋ, ਹਾਂ। ਅੱਛਾ ਤੁਸੀਂ ਦੱਸੋ ਜੀ। ਕਾਹਦੇ ਜੋਗਾ ਉਹ? ਹਾਂਜੀ, ਜੇ ਇਹ ਹੁਣ ਜਿਹੜੀਆਂ ਮੰਗਾਂ ਵਾ ਤੁਹਾਡੀਆਂ ਉਹ ਮੋਦੀ ਨੂੰ ਮੰਨਣੀਆਂ ਪੈਣਗੀਆਂ? ਬਿਲਕੁਲ ਜੀ, 100% ਮੰਨਣੀਆਂ ਪੈਣਗੀਆਂ। ਯਾਨੀ ਮਨਾ ਲਓਗੇ? ਬਿਲਕੁਲ ਨਹੀਂ, ਉਹਦਾ ਖਹਿੜਾ ਹੀ ਨਹੀਂ ਸੁੱਟਣਾਗਾ, ਕਰ ਕੁਛ ਨਹੀਂ ਸਕਦਾ। ਨਹੀਂ ਤਾਂ ਫਿਰ ਅੱਗੇ ਕਿੰਨਾ ਕੀ ਕੁਛ ਹੋਇਆ, ਸਾਰਾ ਕੁਛ ਤੇ ਸਾਰੇ ਧੁੱਲੇ ਆ ਜਿਹੜੇ ਪੰਜਾਬ ਕੰਨੀ ਬੁਰੀ ਨਹੀਂ ਅੱਖ ਰੱਖਦੇ ਆ, ਤੇ ਜਿਹੜੇ ਹੁਣ ਉਹ ਮੋਦੀ ਰੱਖਦਾ ਤਾਂ ਉਹ ਵੀ ਧੁੱਲਿਆ ਜਾਊਗਾ। ਉਹਦਾ ਖੜਨਾ ਨਹੀਂਗਾ ਮੋਦੀ ਨੇ ਉੱਥੇ। ਤੇ ਇਹਨੂੰ ਪਤਾ ਵੀ ਆ ਮੋਦੀ ਨੂੰ ਕਿ ਨਹੀਂ ਉਹ ਲਾ ਸਕਦਾ, ਤੇ ਫਿਰ ਵੀ ਉਹਨੇ ਇਦਾਂ ਦਾ ਕੰਮ ਕਰਤਾ। ਕਰ ਲਾ, ਆਪੇ ਮਗਰ ਮੁੜ ਜੂਗਾ, ਮਗਰ ਲੈ ਲੂਗਾ ਸਾਰਾ ਕੁਛ। ਨਾ ਲਊਗਾ ਤਾਂ ਉਹਦੇ ਪੱਲੇ ਕੁਛ ਨਹੀਂ ਪੈਣਾਗਾ। ਇਹ ਗੱਲ ਵੀ ਸਹੀ ਹੈ। ਤੇ ਬਾਬੇ ਅੱਗੇ ਦੁਆ ਕੀਤੀ ਤੁਸੀਂ? ਉਹ ਹੋਰ ਹੀ ਬਾਬੇ ਤੋਂ ਕਰਨਾ ਤਾਂ ਸਾਰਾ ਕੁਛ ਨਹੀਂ ਆ। ਇਹਦੇ ਅੰਡਰ ਹੋ ਗਈ ਸਾਰਾ ਕੁਝ ਚੱਲ ਰਿਹਾ ਵਾ, ਤੇ ਇਹਦੇ ਅੰਡਰ ਹੋ ਗਈ ਗਾਂ ਚੱਲਣਾ ਵਾ। ਅੱਛਾ, ਕਿਸਾਨਾਂ ਦੇ ਨਾਲ ਹੋਰ ਵੀ ਕਈ ਉੱਥੇ ਮਸਾਇਲ ਆ, ਹੋਰ ਵੀ ਕਈ ਧਰੋ ਹੋ ਰਹੇ ਆ। ਹਾਂਜੀ, ਤੇ ਤੁਸੀਂ ਇਹਨਾਂ ਦੀ ਗੱਲ ਪੁੱਛਣ ਵਾਲਾ ਹੀ ਕੋਈ ਨਹੀਂ? ਪੁੱਛਣ ਵਾਲਾ ਪੁੱਛੂਗਾ ਆਪੇ। ਉਹ ਪਾਣੀ ਦਾ ਵੀ ਮਸਲਾ, ਨਹੀਂ ਜੋ ਵੀ ਹੈ ਮਸਲਾ, ਉਹ ਫਿਰ ਆਪੇ ਸਾਰਾ ਕੁਝ ਸਹੀ ਹੋਊਗਾ। ਸਹੀ ਕਰਨਾ ਪੈਣਾ ਉਹਨੂੰ। ਯਾਨੀ ਉਹਨੂੰ ਮੋਦੀ ਨੂੰ ਪਤਾ ਨਹੀਂ ਕਿ ਉਹਨੇ ਕਿਹਨਾਂ ਨਾਲ ਮੱਥਾ ਲਾ ਲਿਆ? ਉਹ ਤਾਂ ਸਾਰਾ ਕੁਝ ਪਤਾ ਜੀ। ਹੁਣ ਮਗਰ ਨੂੰ ਲੱਤਾਂ ਖਿੱਚਦਾ ਕੱਚੂਗਾ। ਹਾਂ, ਸਾਡੇ ਨਾਲ ਬਹਿ ਕੇ ਗੱਲ ਕਰੋ, ਐਂ ਕਰੋ, ਗੱਲ ਕਰਨੀ ਪੈਣੀ ਉਹਨੂੰ ਸਾਰਾ ਕੁਝ। ਤੁਹਾਡਾ ਕੀ ਨਾਂ? ਤੁਸੀਂ ਕਿੱਥੋਂ ਆਏ ਹੋ? ਮੈਂ ਅਮਰਜੀਤ ਸਿੰਘ ਹੈ ਜੀ ਮੇਰਾ ਨਾਮ, ਪਿੰਡ ਅਜੀਤਵਾਲ ਮੋਗੇ ਤੋਂ ਆਇਆ ਜੀ। ਕਿਹਦਾ ਲੱਗਿਆ ਇੱਥੇ ਆ ਕੇ? ਬਹੁਤ ਵਧੀਆ ਜੀ ਲੱਗਾ, ਘਰ ਵਾਂਗੂ ਲੱਗਣੀ ਹੈ, ਕੋਈ ਫਰਕ ਨਹੀਂ ਲੱਗਾ ਵੀ ਇਹ ਪਾਕਿਸਤਾਨ ਹੈ ਜਾਂ ਇਹ ਹਿੰਦੁਸਤਾਨ। ਸਾਨੂੰ ਇਹਦੇ ਵਿੱਚ ਕੋਈ ਫਰਕ ਨਹੀਂ ਲੱਗਾ। ਤੇ ਪਹਿਲਾਂ ਵੀ ਕਦੀ ਆਏ ਹੋ ਇੱਥੇ? ਮੈਂ ਪਹਿਲਾਂ 84 ਚ ਆਇਆ ਸੀਗਾ। ਅੱਛਾ, ਉਦੋਂ ਇੱਥੇ ਅਟੈਕ ਹੋ ਗਿਆ ਸੀ, ਉਦੋਂ ਬਹੁਤ ਔਖੇ। ਜਦੋਂ ਇੱਥੇ ਤੁਸੀਂ ਇੱਥੇ ਸੀ ਤੇ ਪਿੱਛੇ ਹੋਇਆ? ਹਾਂ, ਉਦੋਂ ਪਿੱਛੇ ਹੋ ਗਿਆ ਸੀਗਾ। ਅੱਛਾ ਹਾਂਜੀ ਹਾਂਜੀ। ਅੱਛਾ, ਪਹਿਲੇ ਵੀ ਤੁਸੀਂ ਸੰਨ 84 ਚ ਆਏ ਤੇ ਉਦੋਂ ਵੀ ਉੱਥੇ ਐਡਾ ਵੱਡਾ ਮਸਲਾ ਬਣ ਗਿਆ। ਹੁਣ ਤੁਸੀਂ ਆਏ ਹੋ, ਹੁਣ ਵੀ ਉੱਥੇ ਧਰਨਾ ਜਾਰੀ ਹੈ, ਹੁਣ ਵੀ ਲੱਖਾਂ ਬੰਦੇ ਇਕੱਠੇ ਆ। ਹੁਣ ਵੀ ਬਣਿਆ ਹੋਇਆ ਜੀ। ਕਿ ਤੁਸੀਂ ਹਰ ਵਾਰੀ ਮਸਲਿਆਂ ਵਾਰੀ ਕਿਉਂ? ਨਹੀਂ, ਮਸਲੇ ਤਾਂ ਹੁਣ ਤੱਕ ਹੀ ਪਹਿਲਾਂ ਆਏ ਜੀ, ਕਿਉਂਕਿ ਮਸਲਾ ਚਿਰਦਾ ਹੀ ਚੱਲਦਾ, 2.5-3 ਮਹੀਨੇ ਦਾ ਚੱਲਦਾ ਹੈ। ਨਹੀਂ, ਮੈਨੂੰ ਤੇ ਲੱਗਦਾ ਕਿ ਤੁਸੀਂ ਮਸਲਾ ਖੜਾ ਕਰਾ ਕੇ ਇੱਥੇ ਆ ਜਾਂਦੇ ਹੋ ਅਰਦਾਸ ਕਰਨ ਕਿ ਬਾਬਾ ਹੁਣ ਸਾਡਾ ਕੰਮ ਕਰਾ ਦੇ। ਬਾਬੇ ਮੂਹਰੇ ਤਾਂ ਅਸੀਂ ਅਰਦਾਸ ਕਰਦੇ ਹੀ ਰਹਿੰਦੇ ਆ ਜੀ। ਅੰਮ੍ਰਿਤਸਰ ਜਾਂਦੇ ਆ, ਬਾਬੇ ਮੂਹਰੇ ਅਰਦਾਸ ਕਰਦੇ ਆ, ਕਿਉਂਕਿ ਸਾਡੇ ਤਾਂ ਇਹੀ ਆ। ਘਰੇ ਵੀ ਰੋਜ਼ ਕਰਦੀ ਆ। ਹਾਂਜੀ, ਇਹਨਾਂ ਬਿਨਾਂ ਸਾਡਾ ਕੋਈ ਗੁਜ਼ਾਰਾ ਨਹੀਂ ਹੈ ਬਾਬੇ ਤੋਂ ਬਿਨਾਂ। ਹਾਂਜੀ। ਅੱਛਾ, ਹੁਣ ਜਦੋਂ ਤੁਸੀਂ ਅਗਲੀ ਵਾਰੀ ਕਦੋਂ ਆਉਣਾ ਹੈ ਤੇ ਦੱਸੋ? ਇਹ ਜੀ ਹੁਣ ਪ੍ਰਮਾਤਮਾ ਲਿਆਊ ਬਾਬਾ, ਉਦੋਂ ਹੀ ਆ ਜਾਣਾ ਜੀ। ਅਸੀਂ ਇਹੋ ਜਿਹੀ ਕੋਈ ਗੱਲ ਨਹੀਂ ਹੈ। ਮੈਂ ਹੁਣ ਅਸੀਂ ਤਾਂ ਅਪਲਾਈ ਕਰਾਂਗੇ, ਉਹ ਵੀਜ਼ਾ ਮਿਲੂਗਾ। ਨਹੀਂ, ਮੈਂ ਹਿਸਾਬ ਲਾ ਰਿਹਾ ਹੁਣ ਜਦੋਂ ਤੁਸੀਂ ਅਗਲੀ ਵਾਰੀ ਆਉਣਾ ਵਾ ਤੇ ਫਿਰ ਵੀ ਕੋਈ ਵੱਡਾ ਹੀ ਇਦਾਂ ਦਾ ਕੰਮ ਪੈ ਜਾਣਾ। ਕੋਈ ਗੱਲ ਨਹੀਂ, ਸ਼ਾਇਦ ਉਹਦਾ ਫੈਸਲਾ ਵੀ ਚੰਗਾ ਹੀ ਹੁੰਦਾ ਰਹੇ ਜੀ। ਹਾਂਜੀ। ਅੱਛਾ, ਤੇ ਉਦੋਂ ਤੁਸੀਂ ਆਏ ਸੀ ਸੰਨ 84 ਚ, ਉਦੋਂ ਗੁਰਦੁਆਰਾ ਸਾਹਿਬ ਕੈਸਾ ਸੀ ਤੇ ਹੁਣ ਕੀ ਫਰਕ? ਉਦੋਂ ਗੁਰਦੁਆਰੇ ਤਾਂ ਬਹੁਤ ਕੋਈ ਇੰਨੀ ਗੱਲ ਨਹੀਂ ਸੀਗੀ ਹੈ, ਕੋਈ ਵੀ ਹੈ ਨਹੀਂ ਸੀ ਖਾਸ, ਕਿਉਂਕਿ ਨੋਰਮਲ ਸੀ, ਰਸਤੇ ਵੀ ਕੱਚੇ ਸੀ। ਹੁਣ ਤਾਂ ਬਹੁਤ ਜ਼ਿਆਦਾ ਫਰਕ ਆ, ਹੁਣ ਤਾਂ ਪਤਾ ਵੀ ਨਹੀਂ ਲੱਗਦਾ ਵੀ ਉਹੀ ਗੁਰਦੁਆਰਾ। ਅੱਛਾ, ਹਾਂਜੀ, ਇੰਨਾ ਫਰਕ ਪਿਆ ਹੋਇਆ। ਯਾਨੀ ਇੱਕ ਵਾਰੀ ਤੁਸੀਂ ਜਦੋਂ ਅੰਦਰ ਆਏ ਹੋ ਤੁਹਾਨੂੰ ਯਕੀਨ ਆਇਆ ਕਿ ਉਹੀ ਆ ਕਿ ਕੋਈ ਹੋਰ ਆ? ਨਹੀਂ ਜੀ, ਹੁਣ ਤਾਂ ਐਂ ਲੱਗਦਾ ਵੀ ਹੋਰ ਆ, ਉਹ ਨਹੀਂ ਹੈ, ਬਹੁਤ ਜ਼ਿਆਦਾ ਫਰਕ ਪਿਆ। ਅੱਛਾ, ਹਾਂਜੀ। ਅੱਛਾ ਜੀ, ਆ ਚਲੋ ਜੀ, ਇੱਧਰ ਵੀ ਅਸੀਂ ਗੱਲ ਕਰਦੇ ਹਾਂ। ਕੀ ਹਾਲ ਚਾਲ ਹੈ ਜੀ? ਕੀ ਨਾਂ ਤੁਹਾਡਾ? ਬਲਕਾਰ ਸਿੰਘ ਜੀ। ਤੇ ਕਿੱਥੋਂ ਆਏ ਹੋ? ਅਸੀਂ ਫਿਰੋਜ਼ਪੁਰ ਤੋਂ ਆਏ ਜੀ। ਕਿਹਦਾ ਲੱਗਿਆ ਇੱਥੇ ਆ ਕੇ? ਬਹੁਤ ਵਧੀਆ ਲੱਗਾ ਜੀ। ਪਹਿਲਾਂ ਵੀ ਕਦੀ ਆਏ ਹੋ? ਨਹੀਂ, ਪਹਿਲੀ ਵਾਰ ਆਏ ਜੀ। ਪਹਿਲੀ ਵਾਰੀ? ਹਾਂਜੀ ਅੱਛਾ, ਕਰੋਨਾ ਵੀ ਸੀਗਾ ਤਾਂ ਵੀ ਤੁਹਾਡਾ ਵੀਜ਼ਾ ਲੱਗ ਗਿਆ? ਹਾਂਜੀ, ਲੱਗੇ ਜੀ। ਇਹ ਆਸਰਾ ਰੱਖਿਆ ਗੁਰੂ ਨਾਨਕ ਨੇ ਉਹਨੇ ਜਾਣਾ ਸਾਨੂੰ, ਅੱਛਾ, ਉਹਦਾ ਭਰੋਸਾ ਸੀ। ਪਰ ਸਾਡੀ ਆਤਮਾ ਖੁਸ਼ ਨਹੀਂ ਸੀ ਆ ਗਈ ਪੂਰੀ, ਕੋਈ ਬਾਕੀ ਜੇ ਤਿਆਰੀ ਵੀ ਕੀਤੀ, ਸਾਰਾ ਕੰਮ ਕੀਤਾ, ਧਾਮਾਂ, ਬਾਕੀ ਸਾਨੂੰ ਦਰਸ਼ਨ ਨਹੀਂ ਹੋਏ।
ਅੱਛਾ ਇਹ ਦੱਸੋ ਕਿ ਤੁਸੀਂ ਆਏ ਹੋ ਹੁਣ ਕਿੰਨੀ ਉਮਰ ਹੋ ਗਈ ਤੁਹਾਡੀ? ਹੁਣ ਮੇਰੀ 67 ਸਾਲ ਹੋ ਗਈ। 67 ਸਾਲ। ਤੇ ਤੁਸੀਂ ਪਹਿਲੇ ਨਹੀਂ ਕਦੀ ਖਿਆਲ ਆਇਆ ਜਵਾਨੀ 'ਚ ਕਿ ਹੋ ਕੇ ਆਈਏ? ਨਹੀਂ ਪਹਿਲਾਂ ਜੀ ਨੌਕਰੀ ਕਰਦੇ, ਪਹਿਲਾਂ ਫੌਜ 'ਚ ਰਹੇ, ਫਿਰ ਰੇਲਵੇ ਦੀ ਨੌਕਰੀ ਕਰਕੇ ਸਾਨੂੰ ਟਾਈਮ ਨਹੀਂ ਮਿਲਿਆ। ਅੱਛਾ। ਹਾਂਜੀ ਹੁਣ ਜਿਹੜੀ ਸਾਡੀ ਤਮੰਨਾ ਨਹੀਂ ਪੂਰੀ ਆਈ, ਆਏ ਵੀ ਆ, ਤਿਆਰੀ ਵੀ ਕੀਤੀ, ਸਮਾਨ ਵੀ ਲੈ ਕੇ ਆਏ, ਦਰਸ਼ਨ ਲੈ ਕੇ ਗੁਰਦੁਆਰਿਆਂ ਦੇ। ਬਹੁਤ ਸ਼ੁਕਰੀਆ ਜੀ, ਬਹੁਤ ਅਸੀਂ ਨਾ ਕਹਿੰਦੇ ਜੀ ਮੋਦੀ ਨੂੰ ਅਟੈਕ ਹੋ ਜੇ, ਇਹ ਜਿਹੜਾ ਹਿੰਦੁਸਤਾਨ ਨੂੰ ਵੇਚਣ ਨੂੰ ਫਿਰਦਾ, ਇਹ ਸਾਡਾ ਹਿੰਦੁਸਤਾਨ ਜਿਹੜੇ ਨਾ ਵੱਡੇ ਸ਼ੇਰ ਚਲਾ ਰਹੇ ਆ, ਮੋਦੀ ਨਹੀਂ ਚਲਾ ਰਹੇ। ਉਹ ਛੜੀ ਜਿਹੜਾ ਪੂਰਾ ਹਿੰਦੁਸਤਾਨ ਨੂੰ ਵੇਚ ਕੇ ਤੇ ਵੱਡੇ ਸ਼ਾਹੂਕਾਰਾਂ ਦੇ ਹੱਥ ਦੇਣਾ ਚਾਹੁੰਦਾ। ਮਾੜਾ ਸਮਝਦਾ। ਨਹੀਂ ਗੱਲ ਤੇ ਸਹੀ ਹੈ, ਚਲੋ ਹੋ ਸਕਦਾ ਤੁਹਾਡੀ ਬਾਬੇ ਅੱਗੇ ਦੁਆ ਕੀਤੀ ਹੈ ਤੁਸੀਂ ਕਿ ਇਹਨੂੰ ਅਟੈਕ ਹੋ ਜਾਵੇ, ਮੋਦੀ ਨੂੰ ਹੋ ਸਕਦਾ। ਜਗ੍ਹਾ ਦੁਨੀਆ ਜਿਹੜੀ ਇੰਨੀ ਪਰਜਾ ਨੂੰ ਫਾਇਦਾ ਲਾਓ ਸੁਖੀ ਹੋ ਜੇ, ਖਰੀ ਹੋ ਸਕਦਾ ਕਿੰਨੀ ਜਾਂਦੇ ਸੀ ਉਹ ਗੁਰੂ ਨਾਨਕ ਦੇ ਘਰ ਆਉਣੀ ਸੀ, ਜਿਹੜਾ ਉਹ ਇਹ ਕਰਕੇ ਉਧਰ ਚਲੇ ਗਏ, ਜਿਹੜਾ ਹੁਣ ਰਹਿ ਗਿਆ। ਅੱਜ ਕੱਲ੍ਹ ਤਾਂ ਘੜੀ ਨਹੀਂ ਘਰੋਂ ਨਿਕਲੇ। ਹਾਂ ਅੱਛਾ ਕੀ ਸੂਰਤ ਹਾਲ ਹੈ ਉੱਥੇ ਦਿੱਲੀ 'ਚ? ਹਾਂਜੀ ਉੱਥੇ ਤੁਸੀਂ ਦੱਸ ਰਹੇ ਹੋ ਭੁੱਖਣ ਭਾਣੇ ਬੈਠੇ ਸਾਰੇ। ਸਭ ਜੀ ਭੁੱਖਣ ਭਾਣੇ ਬੈਠੇ ਨੇ ਵਿਚਾਰੇ, ਕੀ ਕਰਨ, ਮਾਰੀ ਦੇ ਗਿਆ। ਮੋਦੀ ਜਿਹੜੇ ਫੌਜੀਆਂ ਤਨਖਾਹਾਂ ਘੱਟ ਕਰਦੀਆਂ, ਨੌਕਰੀਆਂ ਵਧਾ ਦੀਆਂ, ਪੈਨਸ਼ਨਾਂ ਦੇ ਮਗਰ ਪਿਆ, ਉਹ ਹਰ ਇੱਕ ਜਨਤਾ ਦੇ ਮਗਰ ਪਿਆ ਕਿ ਉਹਦਾ ਅੰਤਰ ਨਖਤਰਾ ਹੈਗਾ, ਤਾਂ ਕੁੜੀ ਦਾ ਹੈ ਕੱਖ ਨਹੀਂ, ਕਿ ਉਹਨੇ ਪਤਾ ਨਹੀਂ ਦੁਨੀਆ ਨੂੰ ਕੀ ਕਰਨਾ, ਜਿਹਦਾ ਆਪਦਾ ਪਰਿਵਾਰ ਹੀ ਨਹੀਂ ਹੁਣ ਕੀ ਬਾਰੇ ਪਤਾ, ਕਿਸੇ ਜ਼ਿਮੀਦਾਰ ਦਾ ਕੀ ਦਰਦ, ਆਪਣੇ ਏਸ਼ੀਆ ਬੈਠੇ ਹੁਣ ਜ਼ਿਮੀਦਾਰ ਦੇ ਬਾਰੇ ਕੀ ਪਤਾ, ਜਿਹਨੇ ਖੇਤਾਂ ਰੋਲਣਾ ਭੁੱਖੇ ਤੇ ਰਹਿਣਾ, ਕਿਸਾਨ ਬੈਠੇ ਸੜਕ ਤੇ, ਉਹਨੂੰ ਕੀ ਪਤਾ। ਮਗਰੋਂ ਲੈ ਜੂ ਕੇ ਖਰੇ ਲੋਕ। ਜਿਹੜਾ ਬਾਬੇ ਨਾਨਕ ਦੇ ਹੱਥ ਜੋੜਦੇ ਨੂੰ ਅਟੈਕ ਹੋ ਜੇ, ਇਹਨੂੰ ਨਾਲ ਦੇ ਨਾਲ ਦੂਜਾ ਨੱਡਾ ਖੜਾ ਕਰੀ, ਉਹਨੂੰ ਵੀ ਨਾਲ ਹੋ ਜੇ, ਮਗਰੋਂ ਰਹਿਣ ਪਾਸਾ ਮੁੱਦਾ ਪੈ ਜੇ। ਦੂਜਾ ਕਿਹੜਾ ਮੋਦੀ ਦੇ ਨਾਲ ਜਿਹਨੂੰ ਹੋਵੇ? ਉਹ ਜਿਹੜਾ ਹੈਗਾ ਪ੍ਰਧਾਨ ਮੰਤਰੀ, ਦੂਜਾ ਭੈਣ ਚੋਦ ਜਿਹੜਾ ਖੇਤੀਬਾੜੀ ਮੰਤਰੀ ਆ। ਅੱਛਾ। ਹਾਂ ਨਹੀਂ ਉਹਦੀ ਵੈਸੇ ਨਾ ਇਹ ਗੱਲ ਤੇ ਸਹੀ ਹੈ ਤੁਹਾਡੀ, ਕਰੇ ਉਹਨੂੰ ਅਟੈਕ ਹੋ ਗਿਆ। ਅਟੈਕ ਹੋ ਜੇ, ਦੁਨੀਆ ਸੌਖੀ ਹੋ ਜਾਏਗਾ। ਅੱਜ ਪਤਾ ਹੀ ਕਿੰਨੀ ਸੰਗਤ ਇੱਥੇ ਹੋਣੀ, ਜਿਹੜੇ ਇੱਧਰ ਜਾਣ ਕੇ ਉਹਦੇ ਚਲੀ ਗਈ ਆ। ਕੰਮ ਛੱਡ ਕੇ ਭੁੱਖੇ ਭਾਣੇ ਬੈਠੇ, ਭੁੱਖੇ ਧਿਆਣੇ ਬੈਠੇ, 1.5-2 ਮਹੀਨੇ ਹੋ ਗਏ ਬੈਠੇ ਨੂੰ। ਇਹ ਜਿਹੜਾ ਆਪਾਂ ਨੂੰ ਇੱਕ ਦਿਨ ਘਰ ਛੱਡਣਾ ਔਖਾ ਹੋ ਜਾਂਦਾ। ਉਹ 4 ਵਜੇ ਦਿੱਲੀ ਬੁਲਾਏ, ਉਹਨੇ ਗੱਲ ਹੀ ਨਹੀਂ ਸੁਣੀ ਕਿਸੇ ਦੀ। ਐਨੀ ਗਰਮੀ ਦੇ ਵਿੱਚ ਰਹੇ ਨੇ ਵਿਚਾਰੇ, ਧੰਨ ਉਹਨਾਂ ਦਾ ਜਿਗਰਾ। ਜਿਹੜੇ ਟਰੈਕਟਰ ਉਹ ਟਰਾਲੀਆਂ ਮੋਦੀ ਨੇ ਪੰਜਾਬ ਵਾਸਤੇ ਟ੍ਰੇਨਾਂ ਵੀ ਬੰਦ ਕਰਤੀਆਂ, ਉਹਨੇ ਖਾਦ ਯੂਰੀਆ ਸਭ ਕੁਝ ਬੰਦ ਕਰਤਾ ਉਹਨੇ, ਕਹਿੰਦਾ ਪੰਜਾਬ ਨੂੰ ਦੇਣਾ ਹੀ ਕੱਖ ਨਹੀਂਗਾ। ਅੱਛਾ। ਹਾਂ ਨਹੀਂ ਤੇ ਪੰਜਾਬ ਦੀ ਇੰਨੀ ਉਹਨਾਂ ਨੂੰ ਕਾਹਦੀ ਤਕਲੀਫ ਆ? ਪੰਜਾਬ ਨੂੰ ਸਿੱਖਣ ਵੇਖ ਕੇ ਕੁਝ ਨਹੀਂਗਾ। ਲੱਗਦਾ ਪੰਜਾਬ ਨੇ ਮੋਰਚਾ ਚੱਕਿਆ ਤੇ ਹੋਰ ਨਾ ਕੋਈ ਸਟੇਟ ਬੋਲੀ ਕੋਈ ਨਹੀਂ। ਪੰਜਾਬ ਨੇ ਮੋਦੀ ਨਾਲ ਮੱਥਾ ਲਾਇਆ, ਬਾਕੀ ਨੇ ਗਊ ਬਣ ਕੇ ਬਹਿ ਕੇ ਚੁੱਪ ਕਰਕੇ। ਨਹੀਂ ਇਹ ਗੱਲ ਤਾਂ ਸਹੀ ਹੈ, ਮੱਥਾ ਤੇ ਪੰਜਾਬ ਨਹੀਂ ਲਾਇਆ। ਹਾਂ ਜੀ, ਤੇ ਪੰਜਾਬ ਦੇ ਗੁਰੂ ਨਾਨਕ ਦੀ ਮਗਰ ਹੱਥ ਉਹਦਾ, ਸਿੱਖਾਂ ਦੇ ਮਗਰ ਉਹ ਤਾਕਤ ਮਗਰ ਉਹ ਦੇ ਰਿਹਾ। ਇਹਨਾਂ ਹਾਰ ਨਹੀਂ ਖਾਧੀ ਸਿੱਖਾਂ ਨੇ। ਇਹ ਗੱਲ ਸਹੀ। ਗੁਰੂ ਨਾਨਕ ਨੇ ਪਹਿਲਾਂ ਨਹੀਂ ਕੋਈ, ਗੁਰੂ ਗੋਬਿੰਦ ਸਿੰਘ ਨੇ ਪਹਿਲਾਂ ਨਹੀਂ ਕੋਈ ਰਹਿੰਦਾ ਤੇ ਰਹਿਣਾ, ਹੁਣ ਵੀ ਕੋਈ ਨਹੀਂਗਾ। ਇਹਨਾਂ ਦੀ ਜਿੱਤ ਹੀ ਹੋਣੀ ਆ। ਇਹ ਗੱਲ ਤਾਂ ਸਹੀ ਹੈ। ਹਾਂ ਕਿਉਂ ਉਹਦੇ ਮਹਾਰਾਜ ਦੇ ਸਿੱਖ ਨੇ, ਇਹਨਾਂ ਹਾਰ ਮੱਛੇ ਰੰਗੜ ਵਰਗੇ ਮੰਦਰ ਸਾਹਿਬ ਤੋਂ ਭੱਜ ਗਏ, ਜਿਹੜੇ ਕੰਜੀਰੇ ਚਾਉਂਦੇ ਉਹ ਨਹੀਂ ਲੱਭੇ, ਕਿਸੇ ਇੰਦਰਾੜ ਕੀ ਉਹ ਨਹੀਂ ਲੱਭੀ, ਕਿਤੇ ਉੱਡ ਗਈ, ਪੁਰਜੇ ਨਹੀਂ ਲੱਭੇ, ਤੇ ਇਹਨਾਂ ਨੇ ਕੀ ਲੈਣਾ। ਇਹ ਗੱਲ ਤਾਂ ਸਹੀ ਹੈ। ਉਹਨਾਂ ਨੇ ਪੁਰਜੇ ਲੱਭੇ, 84 ਵੇਲੇ ਨਾਲ ਮੰਦਰ ਸਾਹਿਬ ਟੈਕ ਕਰਾਈ, ਲੱਭੇ ਕੱਖ ਨਹੀਂ ਉਹਨਾਂ ਦਾ, ਕਿੱਥੇ ਗਏ ਆ। ਇਹ ਬਾਬੇ ਨਾਨਕ ਦੇ ਅੱਗੇ ਅਰਦਾਸਾਂ ਕਰਦੇ, ਮੋਦੀ ਨੂੰ ਅਟੈਕ ਕਰਦੇ, ਸਾਰੇ ਹਿੰਦੁਸਤਾਨ ਸੁਖੀ ਹੋ ਜੇ, ਗੁਲਾਮੀ ਤੋਂ ਬਾਜੇ। ਗੱਲ ਸਹੀ ਹੈ। ਮੈਨੂੰ ਤੇ ਲੱਗਦਾ ਹੈ ਮਸਲਾ ਉਦੋਂ ਹੀ ਹੱਲ ਹੋਣਾ ਜਦੋਂ ਪੰਜਾਬ ਇੱਧਰ ਇਕੱਠਾ ਹੀ ਹੋ ਗਿਆ ਸਾਡੇ ਨਾਲ ਹੀ। ਹੋ ਸਕਦਾ ਜੀ, ਇਹਨਾਂ ਮੰਡੀਆਂ ਪਾਈਆਂ ਨੇ, ਲੋਕਾਂ ਨੂੰ ਬੇਵਕੂਫ ਬਣਾਇਆ। ਉੱਥੇ ਜੀ ਉਹ ਹੁੰਦਾ, ਇੱਥੇ ਉਹ ਹੁੰਦਾ, ਇੱਥੇ ਗੱਲਬਾਤ ਕੋਈ ਵੀ ਨਹੀਂ ਸੀ। ਬੜੀਆਂ ਵੰਡ ਕੀਤੀ, ਔਰ ਆਪਣੇ ਜਾਏਗਾ ਕੀ ਸੀ, ਆਪਾਂ ਦੇ ਇਕੱਠੇ ਹੈ, ਇਹਨੇ ਵੰਡ ਪਾਈ ਆ, ਇਹਨਾਂ ਦਾ ਬੇੜਾ ਕਰਕੇ ਆ। ਜੀ ਇਹ ਸੁਣ ਲਿਆ ਤੁਸੀਂ, ਇਹ ਜਿਹੜੇ ਬਾਬਾ ਜੀ ਨੇ ਅੱਜ ਇੱਕੋ ਹੀ ਅਰਦਾਸ ਕੀਤੀ ਇੱਥੇ ਆ ਕੇ, ਕਹਿੰਦੇ ਮੈਂ ਸਵੇਰ ਸ਼ਾਮ ਇਹੀ ਕਰਦਾ ਰਿਹਾ ਕਿ ਮੋਦੀ ਨੂੰ ਅਟੈਕ ਹੋ ਜਾਵੇ, ਸਾਡੀ ਜਾਨ ਛੁੱਟੇ ਉਤੋਂ, ਪੂਰੇ ਹਿੰਦੁਸਤਾਨ ਦੀ ਜਾਨ ਵੀ ਛੁੱਟੇ ਤੇ ਸਪੈਸ਼ਲੀ ਪੰਜਾਬੀਆਂ ਦੀ ਜਾਨ ਵੀ ਛੁੱਟੇ ਤੇ ਲੋਕ ਸੌਖੇ ਹੋ ਜਾਣ। ਤੇ ਇੱਕ ਮੋਦੀ ਦੀ ਤੇ ਇੱਕ ਦੂਜੇ ਕਿਹਨੂੰ ਅਟੈਕ ਦੀ ਦੁਆ ਕੀਤੀ ਹੈ? ਉਹ ਤਾਂ ਹੈਗਾ ਧੰਨਾ ਪਰ ਕਿਹੜਾ ਉਹ ਖੇਤੀਬਾੜੀ ਮੰਤਰੀ ਲੀਡਰ ਉਹ ਇੱਕ ਖੇਤੀਬਾੜੀ ਵਾਲਾ ਮਿਨਿਸਟਰ ਆ ਜਿਹੜਾ। ਬਹਰਹਾਲ ਦੁਆ ਕਰ ਚੱਲਿਆ, ਹੁਣ ਅੱਗੇ ਬਾਬਾ ਜੀ ਦੇ ਉੱਤੇ ਦੇਖਦੇ ਆ ਉਹਨਾਂ ਨੂੰ ਕਦੋਂ ਅਟੈਕ ਆਉਂਦਾ ਵਾ, ਤੇ ਆ ਜਾਏਗਾ ਜ਼ਰੂਰ ਜਿੰਨੇ ਯਕੀਨ ਨਾਲ ਉਹਨਾਂ ਨੇ ਦੁਆ ਕੀਤੀ ਹੈ।